ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ। ਉੱਥੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਦੇ ਲਈ ਸਾਥ ਹੁੰਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੁੱਖ ਖਬਰਾਂ ਦਾ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਐਂ ਜਾਪਦਾ ਜਿਵੇਂ ਪੰਜਾਬ ਸਰਕਾਰ ਨੇ ਆਪਣੀ ਫਜ਼ੀਅਤ ਕਰਾਉਣ ਦਾ ਠੇਕਾ ਕੁੱਲ ਮਿਲਾ ਕੇ ਆਪਣੇ ਸਿਰ ਤੇ ਲੈ ਲਿਆ ਹੋਵੇ। ਗੱਲ ਕੰਚਨਪ੍ਰੀਤ ਵਾਲੇ ਮਾਮਲੇ ਦੀ ਕਰੀਏ ਤਾਂ ਤਰਨਤਾਰਨ ਬਾਈ ਇਲੈਕਸ਼ਨ ਇੰਨੀ ਵੱਡੀ ਤੇ ਇੰਨੀ ਜਿੱਤ ਦੇ ਬਾਵਜੂਦ ਇੰਨੀ ਨਮੋਸ਼ੀਜਨਕ ਹੋ ਨਿਬੜੂਗੀ ਪੰਜਾਬ ਸਰਕਾਰ ਦੇ ਲਈ, ਭਗਵੰਤ ਮਾਨ ਹੋਣਾ ਦੇ ਲਈ ਇਹ ਕਿਸੇ ਨੇ ਸੋਚਿਆ ਨਹੀਂ ਹੋਊਗਾ। ਤੇ ਕੰਚਨਪ੍ਰੀਤ ਮਾਮਲੇ ਦੇ ਵਿੱਚ ਜੋ ਕੁਝ ਹੋਇਆ ਪਾਇਓ ਜਰਾ ਚਾਨਣਾ ਬੀਤੇ ਦਿਨ। ਦੇਖੋ, ਜੇ ਆਪਾਂ ਵੇਖੀਏ ਤਾਂ ਕੰਚਨਪ੍ਰੀਤ ਦਾ ਮਾਮਲਾ ਸੀਗਾ ਸਿੱਧੇ ਤੌਰ ਤੇ ਇਲੈਕਸ਼ਨ ਪ੍ਰਭਾਵਿਤ ਕਰਨ ਦਾ ਜਾਂ ਹੋਰ ਦੂਜਾ ਤੀਜਾ, ਪਰ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਮਤਲਬ ਕਿ ਆਮ ਆਦਮੀ ਪਾਰਟੀ ਦੇ ਹੀ ਸ਼ਾਇਦ ਕੋਈ ਲੀਡਰ ਨੇ ਤੇ ਹਰਮੀਤ ਸੰਧੂ ਦੇ ਜਿਹੜੇ ਆ ਉਹ ਸ਼ਾਇਦ ਨਜ਼ਦੀਕੀ ਆ। ਉਹ ਮਤਲਬ ਕਿ ਹਰਮੀਤ ਸੰਧੂ ਦੇ ਕੋਈ ਨਜ਼ਦੀਕੀ ਆ। ਉਹਦੀ ਆਡੀਓ ਅੰਮ੍ਰਿਤਪਾਲ ਸਿੰਘ ਦੇ ਨਾਲ ਵਾਇਰਲ ਹੋਈ ਆ, ਜਿਹਦੇ ਵਿੱਚ ਉਹ ਗੱਲ ਵੀ ਕਰਦੇ ਨਜ਼ਰ ਆ ਰਹੇ, ਵਿਰਸਾ ਸਿੰਘ ਵਲਟੋਆ ਦਾ ਜ਼ਿਕਰ ਕਰ ਰਹੇ ਆ, ਹਰਮੀਤ ਸੰਧੂ ਦਾ ਜ਼ਿਕਰ ਕਰ ਰਹੇ ਆ। ਤਾਂ ਫਿਰ ਇਹ ਬੜਾ ਵੱਡਾ ਸਵਾਲ ਬਣ ਜਾਂਦਾ ਹੈ ਕਿ ਕੀ ਇਹ ਆਡੀਓ ਫੇਕ ਹੈ? ਜੇ ਇਹ ਫੇਕ ਨਹੀਂ ਤਾਂ ਫਿਰ ਇਹਦੇ ਤੇ ਵੀ ਤੇ ਜਾਂਚ ਪੜਤਾਲ ਬਿਠਾਉਣੀ ਚਾਹੀਦੀ ਹੈ, ਇਹਦੇ ਤੇ ਵੀ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਰਹੀ ਗੱਲ ਕੰਚਨਪ੍ਰੀਤ ਦੀ, ਦੇਖੋ ਉਸ ਮਾਮਲੇ ਦੇ ਵਿੱਚ ਕੀ ਹੋਇਆ ਕਿ ਤਕਨੀਕੀ ਤੌਰ ਤੇ ਦੇਖੋ, ਮਾਮਲਾ ਜਿਹੜਾ ਮਰਜ਼ੀ ਹੋਵੇ, ਕੇਸ ਮੁਕੱਦਮਾ ਜਿਹੜਾ ਮਰਜ਼ੀ ਹੋਵੇ, ਗ੍ਰਿਫਤਾਰੀ ਦਾ ਇੱਕ ਪ੍ਰੋਸੀਜਰ ਹੁੰਦਾ ਹੈ। ਪਹਿਲਾਂ ਨਛੱਤਰ ਗਿੱਲ ਦੀ ਗ੍ਰਿਫਤਾਰੀ ਦਾ ਪ੍ਰੋਸੀਜਰ ਇਹਨਾਂ ਦਾ ਸਹੀ ਨਹੀਂ ਹੋਇਆ। ਹੁਣ ਤੁਸੀਂ ਵੇਖੋਗੇ ਤਾਂ ਕੋਰਟ ਦੇ ਵਿੱਚ ਇਸ ਗ੍ਰਿਫਤਾਰੀ ਦੇ ਪ੍ਰੋਸੀਜਰ ਨੂੰ ਵੀ ਇਹ ਜਾਇਜ਼ ਨਹੀਂ ਠਹਿਰਾ ਸਕੇ। ਨਤੀਜਾ ਤੁਹਾਡੇ ਸਾਹਮਣੇ ਹੈ, ਗ੍ਰਿਫਤਾਰੀ ਡਿੱਗ ਪਈ। ਹੁਣ ਜਦੋਂ ਗ੍ਰਿਫਤਾਰੀ ਡਿੱਗ ਪਈ ਤਾਂ ਫਜ਼ੀਅਤ ਤਾਂ ਦੇਖੋ ਹੋ ਰਹੀ ਆ। ਕਿਉਂਕਿ ਇੱਕ ਤੇ ਉਹ ਔਰਤ ਹੈ ਕੰਚਨਪ੍ਰੀਤ, ਤੇ ਔਰਤ ਦੇ ਨਾਲ ਹਮਦਰਦੀ ਜਾਂਦੀ ਵੀ ਆ। ਤੁਹਾਨੂੰ ਪਤਾ ਲੋਕ ਕਹਿੰਦੇ ਨੇ ਕਿ ਭਾਈ ਇੱਕ ਧੀ ਭੈਣ ਨੂੰ ਇਹਨਾਂ ਨੇ ਰਾਜਨੀਤਿਕ ਲੜਾਈ ਚ ਘੜੀਸਿਆ। ਦੂਜੀ ਗੱਲ ਇਹ ਆ ਕਿ ਕਿਤੇ ਨਾ ਕਿਤੇ ਜਿਵੇਂ ਰਾਤ ਨੂੰ ਸੁਣਵਾਈ ਹੋਈ ਆ, ਇਹਨਾਂ ਗੱਲਾਂ ਦੀ ਵੀ ਇੱਕ ਪਬਲਿਕ ਪਰਸੈਪਸ਼ਨ ਬਣਦੀ ਹੈ ਕਿ ਬਈ ਅਕਾਲੀਆਂ ਦੀ ਬੱਲੇ ਬੱਲੇ ਜਾਂ ਅਕਾਲੀ ਆਪਦੇ ਕਿਸੇ ਵੀ ਲੀਡਰ ਦੇ ਨਾਲ ਖੜ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਓਵਰਆਲ ਜੇ ਦੇਖੀਏ ਤਾਂ ਕੋਈ ਜ਼ਿਆਦਾ ਇਹਨਾਂ ਨੂੰ ਫਾਇਦਾ ਇਸ ਚੀਜ਼ ਤੋਂ ਹੁਣ ਤੱਕ ਨਹੀਂ ਹੋਇਆ। ਹਾਂ, ਵੈਸੇ ਜੇ ਤੁਸੀਂ ਵੇਖੋਗੇ ਤਾਂ ਜਿਹੜੇ ਪੁਲਿਸ ਦੇ ਦੋਸ਼ ਨੇ, ਪੁਲਿਸ ਕਹਿ ਰਹੀ ਆ ਕਿ ਇਹਨਾਂ ਨੇ ਮਤਲਬ ਕਿ ਅੰਮ੍ਰਿਤਪਾਲ ਸਿੰਘ ਬਾਠ ਨੇ ਇੱਕ ਫਰਜ਼ੀ ਪੜ੍ਹਾਈ ਦਾ ਸਰਟੀਫਿਕੇਟ ਬਣਾਇਆ, ਫਿਰ ਉਹਦਾ ਇਹਨਾਂ ਨੇ ਇਸਤੇਮਾਲ ਗਲਤ ਤਰੀਕੇ ਨਾਲ ਕਰਕੇ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਇਆ, ਅਤੇ ਇਸ ਤੋਂ ਇਲਾਵਾ ਜਿਹੜਾ ਪਾਸਪੋਰਟ ਆ ਉਹ ਵੀ ਗਲਤ ਨਾਂ ਦੇ ਨਾਲ ਹਾਸਲ ਕੀਤਾ। ਤੇ ਕੰਚਨਪ੍ਰੀਤ ਜਿਹੜੀ ਮਤਲਬ ਕਿ ਵਾਈਫ ਆਫ ਅੰਮ੍ਰਿਤਪਾਲ ਸਿੰਘ ਆ, ਕਿ ਉਹ ਉਸ ਪਾਸਪੋਰਟ ਤੇ ਟਰੈਵਲ ਕਰਦੀ ਹੈ ਜੋ ਹਰਪ੍ਰੀਤ ਸਿੰਘ ਦੇ ਨਾਮ ਤੇ ਹੈ, ਜਦ ਕਿ ਅੰਮ੍ਰਿਤਪਾਲ ਸਿੰਘ ਤੇ ਹਰਪ੍ਰੀਤ ਇੱਕੋ ਹੀ ਬੰਦਾ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਫਿਰ ਇਹਨਾਂ ਨੇ ਇੱਕ ਗੱਲ ਕਹੀ ਆ ਕਿ ਇਲੀਗਲ ਢੰਗ ਦੇ ਨਾਲ ਇਹ ਬੀਬੀ ਇੱਧਰ ਦਾਖਲ ਹੋਈ ਹੈ ਇੰਡੀਆ 'ਚ। ਤਾਂ ਮਤਲਬ ਇਹ ਆ ਕਿ ਜੇ ਸਾਰੀਆਂ ਚੀਜ਼ਾਂ ਨੇ, ਤੁਸੀਂ ਸੋਚ ਕੇ ਦੇਖੋ, ਜੇ ਇਹ ਸਾਰੀਆਂ ਗੱਲਾਂ ਪੁਲਿਸ ਨੂੰ ਪਤਾ ਨੇ, ਇਹ ਸਾਰਾ ਕੁਝ ਐਵੀਡੈਂਸ਼ਲੀ ਉਹਨਾਂ ਦੇ ਕੋਲ ਆ, ਤਾਂ ਫਿਰ ਇਹ ਡਿੱਗ ਪਿਆ। ਮਾਮਲਾ ਕਿਉਂ ਡਿੱਗ ਪਿਆ? ਇਹ ਬਹੁਤ ਵੱਡਾ ਮਸਲਾ ਹੈ ਨਾ ਕਿ ਮਾਮਲਾ ਡਿੱਗ ਪਿਆ। ਤਾਂ ਫਿਰ ਕਿਉਂ ਡਿੱਗਿਆ? ਜੇ ਤੁਹਾਡੇ ਕੋਲ ਇੰਨੇ ਸਬੂਤ ਹੈ, ਹੁਣ ਪੁਲਿਸ ਇਹ ਕਹਿ ਰਹੀ ਆ ਕਿ ਅਸੀਂ ਉਤਲੀ ਅਦਾਲਤ ਦੇ ਵਿੱਚ ਜਾਵਾਂਗੇ ਇਸ ਅਦਾਲਤ ਦੇ ਫੈਸਲੇ ਦੇ ਖਿਲਾਫ। ਪਰ ਮੇਰਾ ਸਵਾਲ ਇਹੋ ਆ ਕਿ ਜੇ ਪਾਸਪੋਰਟ ਗਲਤ ਤਰੀਕੇ ਨਾਲ ਹਾਸਲ ਕੀਤਾ ਗਿਆ, ਡਾਕੂਮੈਂਟ ਗਲਤ ਤਰੀਕੇ ਨਾਲ ਬਣਾਏ ਗਏ, ਤਾਂ ਫਿਰ ਕੰਚਨਪ੍ਰੀਤ ਨੂੰ ਸ਼ੁਰੂਆਤ ਦੇ ਵਿੱਚ ਹੀ ਰਾਹਤ ਕਿਵੇਂ ਮਿਲਦੀ ਗਈ? ਪੁਲਿਸ ਦੀ ਕ੍ਰੈਡੀਬਿਲਿਟੀ ਤੇ ਤਾਂ ਕਿਤੇ ਨਾ ਕਿਤੇ ਸਵਾਲ ਉੱਠਣਗੇ ਨਾ ਕਿ ਤੁਹਾਡੀ ਕ੍ਰੈਡੀਬਿਲਿਟੀ ਕੀ ਆ ਕਿ ਇੱਕ ਗ੍ਰਿਫਤਾਰੀ ਡਿੱਗਦੀ ਆ ਫਿਰ ਦੂਸਰੀ ਡਿੱਗ ਪੈਂਦੀ ਆ। ਤੁਸੀਂ ਕਹਿੰਦੇ ਕਿ ਸਾਡੇ ਕੋਲ ਠੋਸ ਸਬੂਤ ਨੇ। ਤਾਂ ਬਹਰਹਾਲ ਦੇਖਦੇ ਆ, ਪਰ ਕੁੱਲ ਮਿਲਾ ਕੇ ਆਪਾਂ ਇਸ ਗੱਲ ਤੇ ਇੱਕ ਨਤੀਜਾ ਤੇ ਘੱਟੋ ਘੱਟ ਕੱਢ ਸਕਦੇ ਆ ਕਿ ਆਮ ਆਦਮੀ ਪਾਰਟੀ ਨੂੰ ਇਹ ਗ੍ਰਿਫਤਾਰੀ ਜਿਹੜੀ ਆ ਉਹ ਨਾ ਸਿਰਫ ਕਾਨੂੰਨੀ ਤੌਰ ਤੇ ਮਹਿੰਗੀ ਪਈ ਆ, ਰਾਜਨੀਤਿਕ ਤੌਰ ਤੇ ਵੀ ਮਹਿੰਗੀ ਪਈ ਆ। ਜੀ,
ਬਿਲਕੁਲ, ਇਹ ਬਹੁਤ ਮਹਿੰਗੀ ਪਈ ਹੈ। ਇਸ ਤੋਂ ਅਗਲੀ ਗੱਲ ਕਰਦੇ ਹਾਂ ਕੈਪਟਨ ਦੀ। ਕੈਪਟਨ ਅਮਰਿੰਦਰ ਸਿੰਘ ਹੁਣੀ ਅੱਜ-ਕੱਲ੍ਹ ਇੱਕ ਇੰਟਰਵਿਊ ਉਹਨਾਂ ਦੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਕਈ ਸਾਰੀਆਂ ਗੱਲਾਂ ਕਰ ਰਹੇ ਨੇ। ਇੱਕ ਰਾਹੁਲ ਗਾਂਧੀ ਨੂੰ ਲੈ ਕੇ ਗੱਲ ਕਰ ਰਹੇ ਨੇ ਵੀ ਭਾਈ ਮੰਤਰੀ ਹਟਾਉਣ ਦੀ ਗੱਲ, ਤੇ ਇੱਕ ਜਿਹੜੀ ਅਹਿਮ ਗੱਲ ਉਹਨਾਂ ਨੇ ਗੱਠਜੋੜ ਦੀ ਆਖੀ ਹੈ। ਇਹ ਕੋਈ ਨਾ ਕੋਈ ਇਸ ਨੂੰ ਦੁਹਰਾਉਂਦਾ ਰਹਿੰਦਾ ਹੈ, ਕਦੀ ਭਾਜਪਾ ਕੰਨਿਓ ਤੇ ਕਦੀ ਅਕਾਲੀ ਦਲ ਦੇ ਕੰਨਿਓ, ਤੇ ਹੁਣ ਕੈਪਟਨ ਦਾ ਇਸ ਤੇ ਜਿਹੜਾ ਕਿਹਾ ਗਿਆ ਬੋਲ ਹੈ, ਉਸਨੂੰ ਕਿਵੇਂ ਵੇਖਦੇ ਹੋ? ਉਹ ਕਹਿੰਦੇ ਵੀ ਇਹ ਸਰਨਾ ਨਹੀਂ ਅਕਾਲੀ ਦਲ ਦੇ ਨਾਲ ਭਾਜਪਾ ਜੇ ਨਹੀਂ ਜਾਂਦੀ। ਬਿਲਕੁਲ, ਇਹ ਤੇ ਫੈਕਟ ਹੈ। ਇਹ ਤਾਂ ਦੇਖੋ ਤੱਥ ਹੈ ਨਾ। ਤੁਸੀਂ ਹੁਣ ਤੱਕ ਜੇ ਆਪਣੇ ਇਹਨਾਂ ਦੇ 2-3 ਜਿਮਨੀ ਚੋਣਾਂ ਦੇ ਸਮੇਤ ਇਲੈਕਸ਼ਨ ਕੱਢ ਲਓ ਲੋਕ ਸਭਾ, ਤਾਂ ਜੇ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਹੈਗਾ, ਵੋਟ ਪਰਸੈਂਟੇਜ ਉਹ ਹਾਸਲ ਕੀਤਾ, ਦੋਨਾਂ ਨੂੰ ਮਿਲਾ ਲਓਗੇ ਤਾਂ ਇੱਕ ਬਹੁਤ ਠੋਸ ਵੋਟ ਬੈਂਕ ਬਣ ਜਾਂਦਾ ਹੈ, ਠੋਸ ਸਮੀਕਰਨ ਬਣ ਜਾਂਦਾ ਹੈ। ਤਾਂ ਗੱਲ ਇਹ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸੁਣਦਾ ਕੌਣ ਹੈ? ਕੈਪਟਨ ਅਮਰਿੰਦਰ ਸਿੰਘ, ਦੇਖੋ ਇਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਆਪਣੀ, ਜੇ ਇੰਟਰਵਿਊ ਨੂੰ ਤੁਸੀਂ ਗੌਰ ਨਾਲ ਦੇਖੋਗੇ ਤਾਂ ਇਹ ਕਹਿੰਦੇ ਨੇ ਕਿ ਬਈ ਹੁਣ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ, ਐਸਾ ਵੈਸਾ, ਕਿ ਮੈਂ ਤਾਂ ਇਲੈਕਸ਼ਨ ਹੀ ਨਹੀਂ ਲੜੂੰਗਾ। ਪਰ ਯਾਦ ਹੈ ਤੁਹਾਨੂੰ ਕੁਝ ਦਿਨ ਪਹਿਲਾਂ ਇਹ ਮੋਗੇ ਆਏ ਸਨ, ਇਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀ, ਉਸ ਵੇਲੇ ਸ਼ਾਇਦ ਪੱਤਰਕਾਰ ਵਾਰਤਾ ਸੀਗੀ, ਪ੍ਰੈਸ ਕਾਨਫਰੰਸ ਸੀਗੀ ਜੀ, ਬਿਲਕੁਲ। ਤਾਂ ਉਸ ਵੇਲੇ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਮੈਦਾਨ 'ਚ ਆ ਗਿਆ ਫਿਰ। ਪਰ ਹੁਣ ਕਹਿੰਦੇ ਕਿ ਨਹੀਂ ਜੀ, ਹੁਣ ਰਣਿੰਦਰ ਸਿੰਘ ਲੜੇ ਤਾਂ ਬਿਹਤਰ, ਮੈਂ ਤੇ ਇਹੀ ਕਹਾਂਗਾ। ਮਤਲਬ ਕਿ ਹੁਣ ਉਹ ਥੋੜਾ ਜਿਹਾ ਆਪਣੇ ਆਪ ਨੂੰ ਪਿਛਾ ਹਟਾ ਰਹੇ ਨੇ ਕਿ ਮੈਂ ਨਹੀਂ ਕਰਾਂਗਾ ਰਾਜਨੀਤੀ। ਪਰ ਜਿਹੜੀ ਗੱਲ ਉਹਨਾਂ ਨੇ ਕਹੀ ਆ, ਇੱਕ ਤੇ ਸੁਖਬੀਰ ਸਿੰਘ ਬਾਦਲ ਬਾਰੇ ਬੜੀ ਵੱਡੀ ਗੱਲ ਕਹੀ ਆ। ਉਹ ਕਹਿੰਦੇ ਕਿ ਇਹਦਾ ਬਾਪ ਤੇ ਬਾਦਲ, ਜਿਵੇਂ ਆਪਾਂ ਕਹਿ ਲਈਏ ਨਾ ਕਿ ਆਪਾਂ ਕਹਿੰਦੇ ਨੇ ਕਿ ਫਲਾਣਾ ਬੰਦਾ ਜੀ ਉਹ ਤੇ ਜ਼ੁਬਾਨ ਵਾਲਾ ਨਹੀਂ ਹੈ, ਤਾਂ ਇਹ ਕਹਿੰਦੇ ਕਿ ਉਹ ਤੇ ਬੇਜ਼ੁਬਾਨਾ ਬੰਦਾ ਸੀਗਾ। ਬੜੀ ਵੱਡੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਉਹ ਕਹਿ ਰਹੇ। ਪਰ ਸੁਖਬੀਰ ਸਿੰਘ ਬਾਦਲ ਜਿਹੜੀ ਗੱਲ ਕਹਿੰਦਾ ਆ, ਉਸ ਗੱਲ ਤੇ ਉਹ ਖਰਾ ਉਤਰਦਾ, ਇਹ ਵੀ ਇੱਕ ਬੜੀ ਵੱਡੀ ਗੱਲ ਹੈ। ਫਿਰ ਜਿਹੜੀ ਗੱਲ ਕਹੀ ਆ ਕਿ ਦੇਖੋ ਤੁਸੀਂ 27 ਦੀ ਗੱਲ ਕਰਦੇ ਹੋ, ਤਾਂ 32 ਤੱਕ ਵੀ ਤੁਸੀਂ ਇਕੱਲੇ ਆਪ ਦੇ ਦਮ ਤੇ ਸਰਕਾਰ ਨਹੀਂ ਬਣਾ ਸਕਦੇ। ਭਾਰਤੀ ਜਨਤਾ ਪਾਰਟੀ ਵਾਸਤੇ ਗੁਰਪ੍ਰੀਤ ਬਹੁਤ ਵੱਡੀ ਗੱਲ ਕਹੀ ਆ ਕੈਪਟਨ ਅਮਰਿੰਦਰ ਸਿੰਘ ਨੇ, ਕਿ ਤੁਸੀਂ 2027 ਦੀ ਗੱਲ ਪੈ ਕਰਦੇ ਜੇ, ਏਦਾਂ ਰਿਹਾ ਤੇ 32 ਤੱਕ ਵੀ ਤੁਸੀਂ ਕੁਝ ਨਹੀਂ ਜੇ ਕਰ ਸਕਦੇ। ਇਹ ਹੁਣ ਜੇ ਆਪਾਂ ਵੇਖੀਏ ਤਾਂ ਬਿਆਨ ਇਸ ਤਰ੍ਹਾਂ ਦਾ ਸੀਗਾ ਕਿ ਘਮਸਾਨ ਮਚ ਗਿਆ। ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹੈ ਜਿਹੜੇ ਚੀਮਾ ਸਾਹਿਬ, ਉਹਨਾਂ ਨੇ ਵੀ ਕਾਫੀ ਖਰੀਆਂ ਖੋਟੀਆਂ ਸੁਣਾਈਆਂ ਇਸ ਮੁੱਦੇ ਤੇ ਕਿ ਦਲ ਬਦਲੀ ਦਾ ਬਾਈ ਤੁਹਾਨੂੰ ਤਾਂ ਬਹੁਤ ਤਜਰਬਾ ਹੈ। ਇਸ ਤੋਂ ਇਲਾਵਾ ਵੀ ਨਕਾਰੇ ਲੋਕ ਹੁਣ ਇੱਕ ਮੰਚ ਤੇ ਇਕੱਠੇ ਹੋਣ ਵਾਸਤੇ ਕਾਹਲੇ ਪਏ ਹੋਏ ਆ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਅਕਾਲੀਆਂ ਨੇ ਜਿਹੜਾ ਰਿਐਕਸ਼ਨ ਦਿੱਤਾ ਇਹਦੇ ਤੇ, ਉਹ ਬੜਾ ਦਿਲਚਸਪ ਆ। ਮੈਂ ਚੀਮਾ ਸਾਹਿਬ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਦੇਖੋ ਸਾਡਾ ਧਿਆਨ ਜਿਹੜਾ ਇਸ ਵੇਲੇ ਉਹ ਵੋਟਾਂ ਤੇ ਆ, ਯਾਨੀ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੇ ਆ। ਅਸੀਂ ਉਧਰ ਇਕਾਗਰ ਚਿੱਤ ਲੱਗੇ ਹੋਏ ਆ। ਕੈਪਟਨ ਅਮਰਿੰਦਰ ਸਿੰਘ ਕੀ ਕਹਿ ਰਹੇ ਆ, ਇਹ ਉਹਨਾਂ ਦਾ ਇੰਡੀਵਿਜੂਅਲ ਬਿਆਨ ਆ। ਇਹਦੇ ਤੇ ਬਈ ਪਾਰਟੀਆਂ ਤਰੀਕੇ ਨਾਲ ਫੰਕਸ਼ਨਿੰਗ ਕਰਦੀਆਂ ਨੇ, ਸਾਡੇ ਉੱਤੇ ਹਾਲੇ ਕੋਈ ਇਹੋ ਜਿਹੀ ਨਾ ਕੋਈ ਗੱਲ ਹੈ, ਨਾ ਕੋਈ ਵਾਕ ਆ, ਨਾ ਹੀ ਕੋਈ ਭਾਜਪਾ ਨੇ ਡਾਇਰੈਕਟਲੀ ਪ੍ਰਪੋਜ਼ਲ ਦਿੱਤਾ ਸਾਨੂੰ, ਤੇ ਫਿਰ ਇਹਦੇ ਤੇ ਕਾਹਦਾ ਰਿਐਕਸ਼ਨ? ਮਤਲਬ ਕਿ ਅਕਾਲੀ, ਹੁਣ ਤੁਸੀਂ ਵੇਖੋ ਕਿ ਤਰਨਤਾਰਨ ਨੇ ਕਿਸ ਤਰ੍ਹਾਂ ਵਤੀਰੇ ਬਦਲੇ ਨੇ। ਕੋਈ ਮੌਕਾ ਸੀਗਾ, ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨੇ ਵੀ ਅੱਜ ਬਿਆਨ ਦਿੱਤਾ ਕਿ ਦੋਹਾਂ ਧਿਰਾਂ ਨੂੰ ਅਲਾਇੰਸ ਕਰ ਲੈਣਾ ਚਾਹੀਦਾ, ਪਰ ਕੁਝ ਚੀਜ਼ਾਂ ਬਦਲੀਆਂ ਜ਼ਰੂਰ ਨਜ਼ਰ ਆ ਰਹੀਆਂ ਨੇ। ਕਿਉਂਕਿ ਅਮੂਮਨ ਆਪਾਂ ਦੇਖਿਆ ਕਿ ਅਕਾਲੀ ਕਾਲੇ ਪੈਂਦੇ ਸਨ ਕਿ ਭਾਜਪਾ ਨਾਲ ਗੱਠਜੋੜ ਹੋ ਜਾਵੇ, ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਹੁਣ ਥੋੜੇ ਜਿਹੇ ਤੇਵਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਲੀਡਰਾਂ ਦੇ ਬਦਲੇ ਜ਼ਰੂਰ ਆ। ਬਾਕੀ ਹੁਣ ਰਹਿੰਦਾ ਭੁਲੇਖਾ ਨਿਕਲ ਜਾਣਾ। ਦੇਖੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਭਾਜਪਾ ਨੇ ਆਪਣੇ ਦਮ ਤੇ ਲੜਨਾ, ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੁਝ ਵਟਿਆ ਜਾਣਾ। ਤਾਂ ਇੱਕ ਹੋਰ ਇਹਨਾਂ ਨੂੰ ਜੇ ਝਟਕਾ ਲੱਗਿਆ ਤੇ ਫਿਰ ਹੋ ਜਾਏਗਾ ਸਹੀ। ਕਿਉਂਕਿ ਦੇਖੋ ਮਾਹੌਲ ਕੁਝ ਇਸ ਕਿਸਮ ਦਾ ਹੈ ਕਿ ਐਤਕੀ ਮੈਨੂੰ ਲੱਗਦਾ ਕਿ ਖਿਚੜੀ ਜੀ ਜ਼ਿਆਦਾ ਬਣੇਗੀ ਕਿਸੇ ਵੀ ਧਿਰ ਦੇ ਕੋਲ। ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਮੈਂਡੇਟ ਛਾ ਆਏਗਾ, ਮੈਨੂੰ ਨਹੀਂ ਲੱਗਦਾ। ਘੱਟੋ ਘੱਟ ਜੇ ਆਹੀ ਦ੍ਰਿਸ਼ ਜੋ ਆਪਾਂ ਦੇਖਦੇ ਪਏ ਆ, ਆਹੀ ਦ੍ਰਿਸ਼ ਸਾਨੂੰ ਸਾਲ ਬਾਅਦ ਦਿਖਾਈ ਦਿੰਦਾ ਹੈ ਵੀ, ਯਾਨੀ ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲਾਂ ਤੱਕ ਵੀ ਐਵੇਂ ਹੀ ਰਹਿੰਦਾ, ਤਾਂ ਮੈਨੂੰ ਲੱਗਦਾ ਕਿ ਕੰਮ ਖਿਚੜੀ ਜੀ ਵਾਲਾ ਹੋ ਜਾਣਾ। ਸੋ ਇਸ ਕਰਕੇ ਇਹਨਾਂ ਦਾ ਨਾਲ ਆਉਣਾ ਜ਼ਰੂਰੀ ਆ, ਕਿਉਂਕਿ ਜਿਹੜਾ ਪੰਜਾਬ ਦਾ ਹਿੰਦੂ ਹੈ ਉਹ ਵੀ ਹੁਣ ਕੁਝ ਇਸ ਪੱਖ ਤੋਂ ਸੋਚਦਾ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ
ਕੁਝ ਖਾਸ ਮਾਮਲਿਆਂ ਨੂੰ ਦੇਖੀਏ ਤਾਂ ਕੱਟੜਤਾ ਹਾਵੀ ਹੁੰਦੀ ਹੈ, ਤਾਂ ਕੁਝ ਐਸੇ ਮਾਮਲੇ ਹੈਗੇ ਨੇ ਕਿ ਜਿੱਥੇ ਸੋਚਿਆ ਜਾਂਦਾ ਕਿ ਜੇ ਰਾਜਨੀਤਿਕ ਤੌਰ ਤੇ ਫੈਸਲਾ ਲੈਣਾ ਹੋਵੇ ਤਾਂ ਫਿਰ ਇਹ ਅਲਾਈਅੰਸ ਜੀ ਵਧੀਆ ਹੋ ਸਕਦਾ ਹੈ। ਬਾਕੀ ਹੁਣ ਦੇਖੋ, ਜਦੋਂ ਇਹਨਾਂ ਨੇ ਟੇਬਲ ਤੇ ਬੈਠਣਾ ਤੇ ਗੱਲ ਤੇ ਨਿਬੜਨੀ ਆ ਅਮਿਤ ਸ਼ਾਹ ਤੇ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ। ਹੁਣ ਜੀ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਲਿਹਾਜ਼ ਨਾਲ ਦੇਖੋਗੇ, ਅਮਿਤ ਸ਼ਾਹ ਦੇ ਲਿਹਾਜ਼ ਨਾਲ ਦੇਖੋਗੇ, ਤਾਂ ਇੱਕ ਸਾਂਝੀ ਤੁਹਾਨੂੰ ਕੜੀ ਹੋਰ ਵੀ ਜੁੜਦੀ ਨਜ਼ਰ ਆਏਗੀ। ਇਹਨਾਂ ਦਿਨਾਂ 'ਚ ਡੇਰਾ ਬਿਆਸ ਵਾਲੇ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ, ਉਹ ਬੜੇ ਹੀ ਜ਼ਿਆਦਾ ਐਕਟਿਵ ਨੇ। ਕਦੇ ਉਹ ਤੁਸੀਂ ਦੇਖਿਆ ਹੋਣਾ ਢੱਡਰੀਆਂ ਵਾਲੇ ਦੇ ਦੀਵਾਨ 'ਚ ਵੀ ਜਾਂਦੇ ਨੇ, ਕਦੇ ਉਹ ਮਜੀਠੀਏ ਦੇ ਨਾਲ ਜੇਲ੍ਹ 'ਚ ਮੁਲਾਕਾਤ ਵੀ ਕਰਦੇ ਆ, ਕਦੇ ਉਹ ਤੁਸੀਂ ਦੇਖਿਆ ਹੋਣਾ ਦਾਦੂਵਾਲ ਜੀ ਕੋਲ ਪਹੁੰਚ ਜਾਂਦੇ ਨੇ। ਮਤਲਬ ਕਿ ਉਹਨਾਂ ਦੀ ਜਿਹੜੀ ਇਸ ਵੇਲੇ ਸਰਗਰਮੀ ਹੈ ਨਾ, ਮੇਰੇ ਜੀ ਖਿਆਲ ਦੇ ਨਾਲ ਇਹ ਸਰਗਰਮੀ ਵੀ ਇਹਨਾਂ ਚੀਜ਼ਾਂ ਨੂੰ ਅੱਗੇ ਜਾ ਕੇ ਕੋਈ ਸ਼ੇਪ ਦਵਾ ਸਕਦੀ ਆ। ਸੋ ਇਸ ਵਾਸਤੇ ਬਹੁਤ ਗੁੰਝਲਦਾਰ ਗੱਲ ਹੈ ਕਿ ਅਲਾਈਅੰਸ ਬਾਰੇ ਆਪਾਂ ਕੋਈ ਐਗਜ਼ੈਕਟ ਹੁਣ ਅੰਦਾਜ਼ਾ ਲਾ ਪਾਈਏ। ਬਹੁਤ ਗੁੰਝਲਦਾਰ ਇਹ ਸਵਾਲ ਆ, ਪਰ ਕਿਤੇ ਨਾ ਕਿਤੇ ਇਹ ਚੀਜ਼ ਤਥਾਤਮਕ ਤੌਰ ਤੇ ਕਹਿ ਲਈਏ ਕਿ ਦੋਨਾਂ ਧਿਰਾਂ ਵਾਸਤੇ ਜ਼ਰੂਰਤ ਵਾਲੀ ਗੱਲ ਹੈਗੀ ਆ ਕਿ ਜੇ ਇਹ ਦੋਨੇ ਨਹੀਂ ਰਲ ਕੇ ਚੱਲਣਗੇ ਤੇ ਵੱਟਿਆ ਇਹਨਾਂ ਦਾ ਕੁਝ ਨਹੀਂ ਜਾਣਾ। ਹਾਂ, ਦੋਨੇ ਰਲ ਜਾਂਦੇ ਆ ਤਾਂ ਕੁਝ ਨਾ ਕੁਝ ਇਹ ਖੱਟ ਲੈਣਗੇ। ਮੈਂ ਨਹੀਂ ਸਮਝਦਾ ਕਿ ਦੋਵੇਂ ਰਲ ਕੇ ਤੇ 70-80 ਸੀਟਾਂ ਦਾ ਕੋਈ ਸੁਪਨਾ ਦੇਖ ਲੈਣਗੇ, ਪਰ ਕੁਝ ਨਾ ਕੁਝ ਵੱਟਣ ਵਾਲੀ ਪੋਜੀਸ਼ਨ 'ਚ ਚਲੇ ਜਾਣਗੇ। ਜੀ ਕਹਿਣ ਦਾ ਭਾਵ ਜੀ ਕਹਿਣ ਦਾ ਭਾਵ ਆਪਾਂ ਇਹ ਕਹਿ ਸਕਦੇ ਹਾਂ ਕਿ ਘੱਟੋ ਘੱਟ ਨੱਕ ਬਚਾਉਣ ਵਾਲੀ ਸਥਿਤੀ ਦੇ ਵਿੱਚ ਤਾਂ ਜ਼ਰੂਰ ਜੀ ਪਹੁੰਚ ਜਾਣਗੇ। ਜੀ ਹਾਂ ਜੀ, ਅਗਰ ਐਤਕੀ ਉਹ ਨਾ ਟਿੰਡ 'ਚ ਕਰਨਾ ਪੈਣ ਦੀ ਸੰਭਾਵਨਾ ਹੈ। ਜੀ ਕਿਉਂਕਿ ਜੀ ਤੁਸੀਂ ਚਲੋ ਸੋਚ ਕੇ ਦੇਖੋ ਨਾ, ਜੇ ਆਮ ਆਦਮੀ ਪਾਰਟੀ ਆਪਾਂ ਹੱਥੋਂ ਸੁੱਟਿਆ ਉਹਨਾਂ ਨੂੰ ਦਈਏ ਕੋਈ ਅੰਕੜਾ 20 ਤੋਂ 30, ਤਾਂ ਫਿਰ ਜੀ ਤੁਸੀਂ ਇਹ ਦੇਖੋ ਕਿ ਜੇ ਇਹ ਅਲਾਈਅੰਸ ਕਰਦੇ ਆ ਤਾਂ ਇਹਨਾਂ ਨੂੰ ਵੀ ਇੰਨੇ ਕੁ ਜੋਗੇ ਤੇ ਰੱਖੋਗੇ ਤੁਸੀਂ, ਜੀ ਥੋੜਾ ਜੀ ਘੱਟ ਰੱਖ ਲਓ। ਤਾਂ ਜਿਹੜੀ ਕਾਂਗਰਸ ਹੈ, ਕਾਂਗਰਸ ਵਾਸਤੇ ਫਿਰ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਅੱਗੇ ਆ ਗਏ ਅਮਰਤਪਾਲ ਸਿੰਘ ਹੋਰੀ, ਜੀ ਜੀ ਤਾਂ ਕੁਝ ਉਹ ਲੈ ਕੇ ਵੋਟ ਪਰਸੈਂਟ ਦੇ ਹਿਸਾਬ ਨਾਲ ਜਾਂ ਸੀਟਾਂ ਲੈ ਗਏ, ਤਾਂ ਕਾਂਗਰਸ ਵਾਸਤੇ ਉਹ ਜਿਹੜਾ ਬਹੁਮਤ ਜਟਾਉਣਾ ਬਹੁਤ ਔਖਾ ਹੋ ਜਾਏਗਾ ਨਾ। ਤਾਂ ਆਪਾਂ ਮੋਟਾ ਮੋਟੀ ਇਹੀ ਹਿਸਾਬ ਲਾ ਕੇ ਜੇ ਚੱਲੀਏ ਤਾਂ ਆਮ ਆਦਮੀ ਪਾਰਟੀ ਦਾ, ਤੁਹਾਨੂੰ ਮੈਂ ਪਹਿਲਾਂ ਹੀ ਇੰਕਸ਼ਾਫ ਕੀਤਾ, ਆਮ ਆਦਮੀ ਪਾਰਟੀ ਦਾ ਜੋ ਅੰਦਰੂਨੀ ਤੌਰ ਤੇ ਸੋਚਣਾ, ਉਹਨਾਂ ਦਾ ਥਿੰਕ ਟੈਂਕ ਸੋਚਦਾ ਕਿ ਜੇ ਅਸੀਂ 30-40 ਲੈ ਜਾਈਏ, 40 ਵੀ ਲੈ ਜਾਈਏ, ਤਾਂ ਅਸੀਂ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਆ ਸਕਦੇ, ਕਿਸੇ ਨਾਲ ਰਲ ਜਾਵਾਂਗੇ। ਤਾਂ ਤੁਹਾਨੂੰ ਪਤਾ ਉਹ ਐਕਸਪੈਰੀਮੈਂਟ ਕਿਦਾਂ ਦਾ ਕਿਤੇ ਨਾ ਕਿਤੇ ਦਿੱਲੀ 'ਚ ਕਰ ਚੁੱਕੇ ਆ। ਜੀ ਦੇਖਦੇ ਆ ਅਗਲੀ ਵਾਰ ਦੀ ਵਿਧਾਨ ਸਭਾ ਦੇ ਵਿੱਚ ਜਿਹੜੇ ਐਤਕੀ ਇੱਕ ਦੂਜੇ ਨੂੰ ਅੱਖਾਂ ਕੱਢਦੇ ਨੇ ਕਿਤੇ ਜੱਫੀਆਂ ਭਾਈ ਨਾ ਬੈਠੇ ਹੋਣ। ਇਹ ਵੀ ਸਥਿਤੀ ਦੇਖਣ ਨੂੰ ਮਿਲ ਸਕਦੀ। ਰਾਜਨੀਤੀ ਚੀਜ਼ ਹੀ ਐਸੀ ਹੈ। ਚਲੋ ਖੈਰ ਅੱਗੇ ਚੱਲਦੇ ਆ ਅਗਲੀਆਂ ਖਬਰਾਂ ਦਾ। ਜੇਕਰ ਆਪਾਂ ਰੁਖ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਅਲੱਗ ਤੋਂ ਵਿਧਾਨ ਸਭਾ ਜਿਹੜੀ ਬਣਾਉਣ ਦੀ ਮੰਗ ਸੀ ਹਰਿਆਣੇ ਦੀ, ਉਸ ਨੂੰ ਬੀਤੇ ਸਮੇਂ 'ਚ ਤਾਂ ਬੂਰ ਪੈਂਦਾ ਵੀ ਨਜ਼ਰ ਆਇਆ। ਕਾਫੀ ਹੱਦ ਤੱਕ ਮਾਮਲਾ ਅੱਗੇ ਵੀ ਚੱਲ ਗਿਆ ਸੀ ਤੇ ਹੁਣ ਕਹਿੰਦੇ ਵੀ ਪੂਰਨ ਬ੍ਰੇਕ ਹੀ ਲੱਗ ਗਈ ਉੱਤੇ। ਅਜਿਹਾ ਕਿਉਂ? ਹਾਂਜੀ ਦੇਖੋ, ਗੱਲ ਇਹ ਆ ਕਿ ਜੇ ਆਪਾਂ ਇਸ ਵੇਲੇ ਦਾ ਹਾਲ ਚਾਲ ਦੇਖੀਏ ਜੋ ਚੱਲਦਾ ਪਿਆ ਹੈ, ਜੀ ਉਹਦੇ 'ਚ ਝਟਕੇ ਲੱਗ ਰਹੇ ਨੇ ਹਰਿਆਣੇ ਨੂੰ। ਕਿਉਂਕਿ ਪੀਯੂ ਦੇ ਵਿੱਚ ਹਿੱਸੇਦਾਰੀ ਮੰਗਦੇ ਸੀਗੇ, ਕੁਝ ਨਹੀਂ ਹੋਇਆ। ਫਿਰ ਤੁਸੀਂ ਦੇਖੋ SYL ਦੇ ਮੁੱਦੇ ਤੇ ਵੀ ਤਾਂ ਪਿਛਲੇ ਦਿਨ ਹੀ ਆਪਾਂ ਵੇਖਿਆ ਨਾ, ਕੇਂਦਰ ਨੇ ਕਿਹਾ ਕਿ ਬਈ ਤੁਸੀਂ ਆਪ ਦਾ ਹੀ ਆਪ ਨਿਬੇੜ ਦਿਓ ਭਰਾਓ। ਜੀ ਤਾਂ ਫਿਰ ਜਿਹੜਾ ਨੋਟੀਫਿਕੇਸ਼ਨ ਸੀਗਾ ਪੀਯੂ ਵਾਲਾ ਨਾ ਸਿਰਫ ਰੱਦ ਹੋਇਆ, ਤੁਹਾਡੇ ਸਾਹਮਣੇ ਆ। ਤਾਂ ਮਤਲਬ ਕਿ ਚੰਡੀਗੜ੍ਹ ਵਾਲੇ ਮਾਮਲੇ ਤੇ ਤੁਸੀਂ ਦੇਖ ਲਓ ਇਲੈਕਸ਼ਨ। ਤਾਂ ਮਤਲਬ ਕਿ ਇਹ ਵੀ ਇੱਕ ਝਟਕਾ ਹੈ ਹਰਿਆਣੇ ਵਾਸਤੇ। ਪੰਜਾਬ ਵਾਸਤੇ दिन अच्छे ਆ, अच्छे दिन आएंगे, आने वाले हैं। तो अच्छे दिन ਚੱਲ ਰਹੇ ਆ ਕਿਉਂਕਿ ਹਰਿਆਣੇ ਨੇ ਜ਼ੋਰ ਬਹੁਤ ਲਾਇਆ ਸੀ। ਅਮਿਤ ਸ਼ਾਹ ਨੂੰ ਰਾਜ਼ੀ ਵੀ ਕਰ ਲਿਆ ਗਿਆ ਸੀ, ਜ਼ਮੀਨ ਦਾ ਤਬਾਦਲਾ ਵੀ ਜਿਹੜਾ ਲਗਭਗ ਹੋ ਗਿਆ ਸੀ। ਪਰ ਪੰਜਾਬ ਬੰਨਿਓ ਬੜੇ ਸਖਤ ਇਤਰਾਜ਼ ਸਨ, ਯਾਨੀ ਸਾਡੀ ਜਿਹੜੀ ਗਵਰਨਮੈਂਟ ਹੈ ਪੰਜਾਬ ਦੀ, ਉਹ ਸਹਿਮਤ ਨਹੀਂ ਸੀ ਹੋ ਰਹੀ। ਉਹਨਾਂ ਨੇ ਕਈ ਜਿਹੜੇ ਆ ਮਤਲਬ ਕਿ ਤਰਕ ਦਿੱਤੇ ਸੀਗੇ। ਇਹਦੇ ਵਿੱਚ ਸਭ ਤੋਂ ਠੋਸ ਤਰਕ ਸੀਗਾ ਕਿ ਇਹ ਜਿਹੜੀ ਯੂਨੈਸਕੋ ਦੀ ਧਰੋਹਰ ਹੈ ਚੰਡੀਗੜ੍ਹ, ਇਹਦੇ ਡਿਜ਼ਾਈਨ ਦੇ ਨਾਲ ਤੁਸੀਂ ਖਿਲਵਾੜ ਨਹੀਂ ਕਰ ਸਕਦੇ। ਤਾਂ ਉੱਥੇ ਜੇ ਤੁਸੀਂ ਦੇਖੋਗੇ ਤਾਂ ਇੱਕ ਪੰਗਾ ਹੋਰ ਵੀ ਸੀ ਕਿ ਜਿਹੜੀ ਜ਼ਮੀਨ ਇਹਨਾਂ ਨੇ ਦਿੱਤੀ, ਯਾਨੀ ਜੋ ਪੇਸ਼ਕਸ਼ ਸੀ
इधर पंचकूला दे सैक्टेरियल साइड ते, ਤਾਂ ਉਹ ਬੇਸ਼ੱਕ 10 ਦੇ ਬਜਾਏ 12 ਕਿੱਲੇ ਸੀ ਵਟਾਂਦਰਾ ਜਿਹੜਾ ਇਹਨਾਂ ਨੇ ਕਰਨਾ ਸੀਗਾ, ਪਰੰਤੂ ਉਸ ਜ਼ਮੀਨ ਦੇ ਵਿੱਚੋਂ ਨਾਲਾ ਲੰਘਦਾ ਸੀਗਾ ਜਿਹੜਾ ਕਿ ਜ਼ਮੀਨ ਨੂੰ ਕਹਿ ਲਓ ਕਿ ਦੋ ਹਿੱਸਿਆਂ 'ਚ ਵੰਡ ਦਿੰਦਾ ਸੀਗਾ। ਸੋ ਇਸ ਵਾਸਤੇ ਕਈ ਸਮੱਸਿਆਵਾਂ ਆ ਗਈਆਂ ਤੇ ਅਖੀਰ ਨਾ ਹੋ ਗਈ ਆ ਹਰਿਆਣੇ ਨੂੰ ਕਿ ਤੁਹਾਨੂੰ ਅੱਡ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਨਹੀਂ ਦਿੱਤੀ ਜਾ ਸਕਦੀ, ਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਇਸ ਖਿਆਲ ਨੂੰ ਛੱਡ ਦਿਓ, ਇਸ ਮਾਮਲੇ ਨੂੰ ਕਿਰਪਾ ਕਰਕੇ ਅੱਗੇ ਨਾ ਵਧਾਇਆ ਜਾਵੇ। ਤਾਂ ਇਹ ਝਟਕਾ ਹੈ, ਕਿਉਂਕਿ ਹਰਿਆਣਾ ਕੀ ਕਰਦਾ ਸੀਗਾ, ਹਰਿਆਣਾ ਕਹਿੰਦਾ ਸੀਗਾ ਕਿ ਜਦੋਂ ਪੁਨਰਗਠਨ ਹੋਇਆ ਯਾਨੀ ਦੋਵਾਂ ਸੂਬਿਆਂ ਦੀ ਵੰਡ ਹੋਈ 60-40 ਦੇ ਹਿਸਾਬ ਨਾਲ, ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਸੀਗੀ, ਸਾਡੇ 20 ਦੇ ਆਸ-ਪਾਸ ਕਮਰੇ ਜਿਹੜੇ ਸੀਗੇ ਉਹ ਪੰਜਾਬ ਨੇ ਨੱਪ ਲਏ, ਤੇ ਸਾਡੇ ਕੋਲ ਜਗ੍ਹਾ ਥੋੜੀ ਆ। ਅਸੀਂ ਅੱਜ ਜਿਵੇਂ ਗਿਣਤੀ ਰੱਖਦੇ ਹਾਂ ਜੋ ਮਤਲਬ ਕਿ ਵਿਧਾਨ ਘਰਾਂ ਦੀ, ਉਹਦੇ ਹਿਸਾਬ ਕਿਤਾਬ ਦੇ ਨਾਲ ਸਾਨੂੰ ਜਗ੍ਹਾ ਖੁੱਲੀ ਚਾਹੀਦੀ ਆ। ਸੋ ਇਸ ਲਿਹਾਜ਼ ਦੇ ਨਾਲ, ਇਸ ਤਰਕ ਦੇ ਨਾਲ ਹਰਿਆਣਾ ਅੱਗੇ ਵਧ ਰਿਹਾ ਸੀਗਾ, ਪਰ ਹਰਿਆਣੇ ਦੀ ਅੱਡ ਵਿਧਾਨ ਸਭਾ ਦਾ ਮਤਲਬ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਜਿਹੜਾ ਸੀਗਾ ਨਾ, ਉਹ ਜੋ ਹਿੱਸਾ ਕਹਿ ਲਓ ਜਾਂ ਦਾਅਵਾ ਕਹਿ ਲਓ, ਕਮਜ਼ੋਰ ਕਰਦਾ ਸੀਗਾ। ਲਿਹਾਜ਼ਾ ਕਾਫੀ ਕੂਟਨੀਤਿਕ ਤਗੜੀ ਲੜਾਈ ਜਿਹੜੀ ਹੈ ਉਹ ਲੜੀ ਗਈ, ਪਰ ਫਿਰ ਵੀ ਮੈਂ ਕਹਾਂਗਾ ਕਿ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਚੰਗਾ ਕੰਮ ਕੀਤਾ, ਐਤਰਾਜ਼ ਵਗੈਰਾ ਜਿਹੜੇ ਆ ਬੜੇ ਠੋਕ ਕੇ ਲਾਏ, ਤੇ ਅਖੀਰ ਇਹ ਮਾਮਲਾ ਜਿਹੜਾ ਕਹਿ ਲਓ ਕਿ ਗਿਆ ਆਇਆ ਹੋ ਗਿਆ ਸਮਝੋ ਜੀ। ਉਧਰ ਐਮਪੀ ਅੰਮ੍ਰਿਤਪਾਲ ਸਿੰਘ ਹੋਣੀ ਉਹ ਅਦਾਲਤ 'ਚ ਗਏ ਹੋਏ ਨੇ, ਉਹਨਾਂ ਦੀ ਰਿਜੈਕਟ ਕਰ ਦਿੱਤੀ ਸੀ ਜਿਹੜੀ ਉਹਨਾਂ ਦੀ ਮੰਗ ਸੀ ਪੰਜਾਬ ਸਰਕਾਰ ਨੇ, ਤੇ ਇਸ ਤੇ ਹੁਣ ਅਹਿਮ ਸੁਣਵਾਈ ਜਿਹੜੀ ਸ਼ੁਰੂ ਹੋਈ ਹੈ, ਕੀ ਲੱਗਦਾ ਹੈ ਕਿਸੇ ਸਿਰੇ ਲੱਗੂਗੀ, ਕਿਉਂਕਿ ਉਧਰੋਂ ਸੈਸ਼ਨ ਤਾਂ ਸ਼ੁਰੂ ਹੋ ਗਿਆ ਜੀ। ਹਾਂਜੀ, ਉਹ ਤੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀਗਾ ਜੀ, ਬਹੁਤ ਮੁਸ਼ਕਲ ਹੁੰਦਾ ਹੈ। ਤਾਂ ਬਹਰਹਾਲ ਗੱਲ ਇਹ ਹੈ ਕਿ ਜੋ ਪੈਰੋਲ ਦੀ ਰਿਜੈਕਸ਼ਨ ਹੋਈ ਆ, ਉਹਦੇ ਹੁਣ ਸਾਰੇ ਡਾਕੂਮੈਂਟ ਜਿਹੜੇ ਆ, ਸਾਰੇ ਦਸਤਾਵੇਜ਼ ਆ ਜਿਹੜੇ, ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਤਾਂ ਤਲਬ ਕੀਤੇ ਆ। ਠੀਕ ਹੈ ਜੀ, ਹਾਈ ਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਨੂੰਨ ਪ੍ਰਬੰਧ ਵਿਗੜਨ ਦਾ ਖਤਰਾ ਦੱਸਦਿਆਂ ਇਹ ਜਿਹੜੀ ਪੈਰੋਲ ਦੀ ਮੰਗ ਸੀਗੀ ਉਸ ਨੂੰ ਨਕਾਰ ਦਿੱਤਾ ਸੀਗਾ, ਤਾਂ ਫਿਰ ਇਹ ਪਟੀਸ਼ਨ ਦੁਬਾਰਾ ਤੋਂ ਪਈ ਆ। ਹੁਣ ਦੂਜੇ ਪਾਸੇ ਜੇ ਪੰਜਾਬ ਸਰਕਾਰ ਦੇ ਵਕੀਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਭਾਸ਼ਣ ਦੇ ਨਾਲ ਖਤਰਾ ਹੋ ਸਕਦਾ ਹੈ ਜੀ, ਤੇ NSA ਦੇ ਤਹਿਤ ਕੇਸ ਦਰਜ ਆ, ਤੇ ਕੋਈ ਵੀ ਇਹੋ ਜਿਹਾ ਪ੍ਰੋਵੀਜ਼ਨ ਨਹੀਂ ਹੈਗਾ ਕਿ ਉਹਨਾਂ ਨੂੰ ਸੰਸਦ ਭੇਜਿਆ ਜਾ ਸਕਦਾ, ਯਾਨੀ NSA ਦੇ ਵਿੱਚ। ਅੰਮ੍ਰਿਤਪਾਲ ਸਿੰਘ ਦੇ ਜਿਹੜੇ ਵਕੀਲ ਸਨ, ਉਹਨਾਂ ਨੇ ਕਿਹਾ ਕਿ ਸਾਨੂੰ ਸੰਸਦ ਦੇ ਵਿੱਚ ਫਿਜ਼ੀਕਲ ਸ਼ਾਮਲ ਨਹੀਂ ਹੋਣ ਦਿੱਤਾ ਜਾ ਰਿਹਾ, ਤੇ ਇਹੋ ਜਿਹੇ ਹਾਲਾਤ ਦੇ ਵਿੱਚ ਫਿਰ ਘੱਟੋ ਘੱਟ ਵਰਚੁਅਲ ਸਾਡਾ ਹਿੱਸਾ ਪਵਾ ਦਿਓ, ਮਤਲਬ ਕਿ ਵਰਚੁਅਲੀ ਸਾਡੀ ਸ਼ਮੂਲੀਅਤ ਕਰਵਾ ਦਿਓ। ਤਾਂ ਇਹਦੇ ਜਵਾਬ ਦੇ ਵਿੱਚ ਕੇਂਦਰ ਦੇ ਜਿਹੜੇ ਵਕੀਲ ਸਨ ਸਤਿਆਪਾਲ ਜੈਨ, ਉਹਨਾਂ ਨੇ ਕਿਹਾ ਕਿ ਸੰਸਦ ਦੇ ਵਿੱਚ ਹਿੱਸਾ ਲੈਣ ਦਾ ਇਹੋ ਜਿਹਾ ਕੋਈ ਤਰੀਕਾ ਹੈ ਹੀ ਨਹੀਂ, ਪ੍ਰਬੰਧ ਕੋਈ ਹੈ ਹੀ ਨਹੀਂ। ਤਾਂ ਹੁਣ ਇਹ ਜਿਹੜੀਆਂ ਦਲੀਲਾਂ ਇੰਨੀਆਂ ਕੁ ਆਈਆਂ ਨੇ, ਉਸ ਤੋਂ ਬਾਅਦ ਜਿਹੜੀ ਇਹ ਸੁਣਵਾਈ ਪਾ ਦਿੱਤੀ ਆ ਹੁਣ 8 ਦਸੰਬਰ ਤੇ, ਕਿਉਂਕਿ ਸਰਦ ਰੁੱਤ ਦਾ ਜਿਹੜਾ ਸੈਸ਼ਨ ਆ ਤੁਸੀਂ ਵੇਖੋਗੇ ਤੇ ਹੈ ਹੀ ਬੜਾ ਸੰਖੇਪ ਆ। ਮੇਰੇ ਖਿਆਲ ਦੇ ਨਾਲ ਇਹ ਜਿਹੜੀ ਸੁਣਵਾਈ ਆਉਂਦੀ ਹੈ ਲਗਭਗ ਇਹ ਤੇ ਇਖਤਤਾਮ ਤੇ ਚਲੇ ਜਾਣਾ, ਇਹ ਤੇ ਖਾਤਮੇ ਤੇ ਚਲੇ ਜਾਣਾ। ਸੋ ਬੜੀ ਗੁੰਜਾਇਸ਼ ਘੱਟ ਆ। ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਪੰਜਾਬ ਸਰਕਾਰ ਨੇ ਨਹੀਂ ਦੇਣੀ। ਦੂਜੀ ਗੱਲ ਆ ਕਿ ਜਿਸ ਹਿਸਾਬ ਦਾ ਟਾਈਮ ਤੈਅ ਕੀਤਾ ਗਿਆ ਕਿ ਉਦੋਂ ਨੂੰ ਸੈਸ਼ਨ ਜਿਹੜਾ ਸਟਾਰਟ ਹੋ ਚੁੱਕਾ ਹੋਏਗਾ, ਲਗਭਗ ਉਹੀ ਹੋਇਆ, ਤੇ ਉਤੋਂ ਹੁਣ ਜਿਹੜੀ ਸੁਣਵਾਈ ਹੋਏਗੀ, ਕਿਉਂਕਿ ਰਿਕਾਰਡ ਜਿਹੜਾ ਦਸਤਾਵੇਜ਼ ਆ ਜਿਹੜੇ ਉਹ ਤਲਬ ਕੀਤੇ ਗਏ, ਉਸ ਤੋਂ ਬਾਅਦ ਕੋਰਟ ਨੇ ਕੋਈ ਫੈਸਲਾ ਲੈਣਾ ਹੈ, ਕੋਈ ਬਹਿਸ ਕਰਨੀ ਹੈ, ਤਾਂ ਉਹਦੇ ਵਾਸਤੇ ਵੀ ਤੇ ਸਮਾਂ ਤੁਸੀਂ ਮੰਨ ਕੇ ਚੱਲੋ ਨਾ ਕਿ ਹੋਰ ਲੱਗੇਗਾ। ਲਿਹਾਜ਼ਾ ਬਹੁਤ ਮੁਸ਼ਕਲ ਆ। ਹਾਂ, ਮੈਂ ਇਸ ਗੱਲ ਤੋਂ ਥੋੜਾ ਜਿਹਾ ਕਿਤੇ ਨਾ ਕਿਤੇ ਗੁਰਪ੍ਰੀਤ ਹੈਰਾਨ ਆ ਕਿ ਇੰਜੀਨੀਅਰ ਰਾਸ਼ਿਦ ਨੂੰ ਤੁਸੀਂ ਵੇਖਿਆ ਹੋਣਾ ਕਿ UAPA ਦੇ ਤਹਿਤ ਜੋ ਨਜ਼ਰਬੰਦ ਹੈ ਇਸ ਵੇਲੇ, ਵੀ ਉਹਨੂੰ ਇਜਾਜ਼ਤ ਮਿਲ ਗਈ ਆ, ਪਰ ਉਹ ਕੀ ਆ ਕਿ ਉਹ ਗਾਰਡ ਸਮੇਤ ਜਾਂਦਾ, ਮਤਲਬ ਕਿ ਪੈਰੋਲ ਨਹੀਂ। ਕਿ ਕੀ ਅੰਮ੍ਰਿਤਪਾਲ ਸਿੰਘ ਦੀ ਲੀਗਲ ਟੀਮ ਜੇ ਉਹ ਕਹਿੰਦੀ ਹੈ ਕਿ ਵਰਚੁਅਲ ਸ਼ਮੂਲੀਅਤ ਕਰਵਾ ਦਿੱਤੀ ਜਾਵੇ, ਪਰ ਕੀ ਉਹ ਇੰਜੀਨੀਅਰ ਰਸ਼ੀਦ ਵਾਂਗੂ ਇਹ ਆਪਸ਼ਨ ਨਹੀਂ ਸੀ ਇਸਤੇਮਾਲ ਕਰ ਸਕਦੇ ਕਿ ਜੇ ਇੱਕ ਮੈਂਬਰ ਪਾਰਲੀਮੈਂਟ UAPA ਦੇ ਤਹਿਤ ਬਣਦੇ ਆ ਤਾਂ ਉਹ ਆ ਜਾਂਦਾ ਹੈ ਯਾਨੀ ਪੁਲਿਸ ਦੀ ਹਿਰਾਸਤ ਦੇ ਵਿੱਚ, ਤਾਂ ਫਿਰ ਅੰਮ੍ਰਿਤਪਾਲ ਸਿੰਘ ਨੂੰ ਘੱਟੋ ਘੱਟ ਇਸ ਬਦਲ ਦੇ ਤਹਿਤ ਹੀ ਸ਼ਾਮਲ ਕਰਵਾ ਦਿਓ। ਇੰਟਰਸਟਿੰਗ ਸੀ ਇਹ, ਪਰ ਪਤਾ ਨਹੀਂ ਕਿਉਂ
ਹੁਣ ਇਹਦੇ ਵਿੱਚ ਕੋਈ ਤਕਨੀਕੀ ਅੜਿੱਕਾ ਲੱਗਦਾ ਇਹਨਾਂ ਨੂੰ ਸ਼ਾਇਦ, ਤਾਂ ਹੋ ਸਕਦਾ, ਜਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਾਨੂੰਨੀ ਬਦਲ ਤੇ ਵੀ ਇਹ ਵਿਚਾਰ ਕਰਨ। ਬਹਰਹਾਲ 8 ਤਰੀਕ ਦੀ ਹੁਣ ਸੁਣਵਾਈ ਜਿਹੜੀ ਆ ਉਹ ਗਾਂਹ ਪੈ ਗਈ ਆ। ਬਹੁਤ ਔਖਾ ਹੈ, ਬਹੁਤ ਔਖਾ ਹੈ, ਜਿਵੇਂ ਆਪਾਂ ਅੱਗੇ ਵੀ ਗੱਲਾਂ ਕਹੀਆਂ ਨੇ, ਬਹੁਤ ਔਖਾ ਹੈ ਅਮਰਤਪਾਲ ਸਿੰਘ ਦਾ ਇਸ ਸੈਸ਼ਨ ਦੇ ਵਿੱਚ ਵੀ ਹਿੱਸਾ ਲੈਣਾ। ਜੀ। ਸੋ ਸਥਿਤੀ ਬੜੀ ਗੁੰਝਲਦਾਰ ਹੈ, ਦੇਖਦੇ ਹਾਂ ਬਣਦਾ ਕੀ ਹੈ ਅੱਗੇ। ਜੇਕਰ ਚੱਲੀਏ ਤਾਂ ਖਬਰ ਹੈ ਕਿ ਇੱਕ ਹੋਰ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਹੁਤ ਭਿਆਨਕ ਖਬਰਾਂ ਨੇ। ਤੁਸੀਂ ਦੇਖਿਆ ਹੋਣਾ ਕਿ ਵਿਆਹ ਦੇ ਵਿੱਚ ਗੈਂਗਵਾਰ ਹੋ ਜਾਂਦਾ ਹੈ, 2 ਨਿਰਦੋਸ਼ ਮਰ ਜਾਂਦੇ ਨੇ ਲੁਧਿਆਣੇ। ਸੋਚ ਕੇ ਦੇਖੋ, ਵਿਆਹ ਦੇ ਵਿੱਚ 50-60 ਫੈਰ, 2 ਗੈਂਗਾਂ ਟਕਰਾ ਜਾਂਦੀਆਂ ਨੇ ਇੱਕ ਦਿਨ। ਤੇ ਇੱਧਰ ਪੱਟੀ ਇਲਾਕੇ ਦੇ ਵਿੱਚ ਤੇ ਨਾ ਮਤਲਬ ਕਿ ਜਿਹੜੇ ਕੁਝ ਗੈਂਗਸਟਰ ਸੀ ਉਹ ਇੱਕ ਪੈਲਸ 'ਚ ਪਾਰਟੀ ਕਰਦੇ ਫੜੇ ਗਏ। ਹਿਸਾਬ ਲਾ ਲਓ, ਜਿਵੇਂ ਗਾਣਾ ਨੀ, ਜਸ਼ਨ ਮਨਾਏ ਜਾਣਗੇ, ਜਸ਼ਨ ਹੋ, ਤਾਂ ਮਤਲਬ ਕਿ ਜਸ਼ਨ ਮਨਾਉਂਦੇ ਫੜੇ ਨੇ ਅੱਜ ਵੀ। ਅੱਛਾ, ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਹੈ ਜਿੱਦਣ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਵਿੱਚ ਬੰਦਾ ਮਾਰਿਆ ਨੇ, ਉਸੇ ਦਿਨ ਇੱਕ ਦੁਕਾਨਦਾਰ ਦਾ ਕਤਲ ਹੋਇਆ ਸੀਗਾ, ਕਿਉਂਕਿ ਉਹਦੇ ਕੋਲੋਂ ਵੀ 30 ਲੱਖ ਰੁਪਈਆ ਰੰਗਦਾਰੀ ਮੰਗੀ ਜਾ ਰਹੀ ਸੀ। ਇਹ ਖਡੂਰ ਸਾਹਿਬ ਹਲਕੇ ਦਾ ਪਿੰਡ ਹੈ ਪੁੱਲਰ, ਸੜਕ ਵਿੱਚੋਂ ਦੀ ਲੰਘਦੀ ਆ, ਉੱਤੇ ਕਰਿਆਨਾ ਸਟੋਰ ਆ। ਕਰਿਆਨਾ ਸਟੋਰ ਤੇ ਅੱਜ 2 ਲੁਟੇਰੇ ਪਹੁੰਚਦੇ ਨੇ। ਉਹ ਮਤਲਬ ਕਿ ਮੰਗ ਕਰਦੇ, ਡਿਮਾਂਡ ਕਰਦੇ ਸ਼ਾਇਦ ਪੈਸਿਆਂ ਦੀ, ਪਿਸਤੌਲ ਦੀ ਨੋਕ ਤੇ। ਜਦੋਂ ਉਹ ਦੁਕਾਨਦਾਰ 47 ਕੁ ਵਰ੍ਹਿਆਂ ਦਾ ਦਲਜੀਤ ਸਿੰਘ ਵਿਰੋਧਤਾ ਕਰਦਾ ਹੈ ਤਾਂ 3 ਫਾਇਰ ਕਰਦੇ ਨੇ, ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਹੈ ਉਹ ਦੁਕਾਨਦਾਰ ਦੇ ਦਿਲ ਦੇ ਆਸ-ਪਾਸ ਲੱਗਦਾ ਤੇ ਉਹ ਮਰ ਜਾਂਦਾ ਜੀ। ਦੱਸਦੇ ਕਿ ਘਟਨਾ ਦੇ ਵੇਲੇ ਉਹਦਾ ਮੁੰਡਾ ਵੀ ਸੀ, ਉਹ ਬਚ ਗਿਆ। ਤਾਂ ਉਸ ਤੋਂ ਬਾਅਦ ਉਹ ਬਾਹਰ ਨਿਕਲਦੇ ਨੇ, ਜਦੋਂ ਲੋਕ ਭੱਜ ਕੇ ਉੱਧਰ ਨੂੰ ਆਉਂਦੇ ਆ ਤਾਂ ਉਹ ਲੋਕਾਂ ਵੱਲ ਵੀ ਪਿਸਟਲ ਤਾਣਦੇ ਨੇ, ਤੁਸੀਂ ਹਿਸਾਬ ਲਾ ਲਓ। ਤੇ ਫਿਰ ਉਸ ਤੋਂ ਬਾਅਦ ਕੁਝ ਸਕਿੰਟਾਂ 'ਚ ਉਹ ਹਮਲਾਵਰ ਜਿਹੜੇ ਆ, ਉਹ ਸ਼ੂਟਰ ਜਿਹੜੇ ਭੱਜ ਜਾਂਦੇ ਨੇ ਇੱਥੋਂ। ਤੁਸੀਂ ਸੋਚ ਕੇ ਦੇਖੋ ਸਰ, ਪੰਜਾਬ ਦੇ ਵਿੱਚ ਕੀ ਚੱਲ ਰਿਹਾ ਕਿ ਇੱਕ ਦੁਕਾਨਦਾਰ, ਕਰਿਆਨਾ ਸਟੋਰ, ਉਹਦੇ ਤੋਂ ਵਸੂਲੀ ਮੰਗੀ ਜਾ ਰਹੀ ਆ। ਸਿੱਧੇ ਦਿਨ, ਚਿੱਟੇ ਦਿਨ ਜਾਂਦੇ ਆ, ਲਿਆ ਪੈਸਾ, ਹੱਦ ਹੋ ਗਈ ਆ। ਤਾਂ ਮਤਲਬ ਕਿ ਕੋਈ ਡਰ, ਕੋਈ ਭੈ ਹਾਈ। ਹਾਲਾਂਕਿ ਐਨਕਾਊਂਟਰ ਬਹੁਤ ਹੋ ਰਹੇ ਨੇ ਪੰਜਾਬ ਦੇ ਵਿੱਚ, ਐਨਕਾਊਂਟਰ ਬਹੁਤ ਹੋ ਰਹੇ ਨੇ, ਪਰ ਬਾਵਜੂਦ ਇਸ ਦੇ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟ ਆ, ਉਹ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਨਿਰਭੀਕ ਹੋਏ ਬੈਠੇ ਨੇ, ਇੰਨੇ ਜ਼ਿਆਦਾ ਨਿਡਰ ਹੋਏ ਬੈਠੇ ਨੇ ਕਿ ਕੋਈ ਡਰ ਹੀ ਨਹੀਂ ਹੈ। ਗੋਲੀ ਦਾ ਵੀ ਡਰ ਨਹੀਂ ਹੈ, ਪੁਲਿਸ ਦਾ ਵੀ ਡਰ ਨਹੀਂ ਹੈ। ਤਾਂ ਬਹਰਹਾਲ ਬਹੁਤ ਜ਼ਿਆਦਾ ਇਹ ਦਹਿਸ਼ਤ ਵਾਲੀ ਘਟਨਾ ਹੈ ਜਿਹੜੀ ਵਾਪਰੀ ਆ ਮਾਝੇ ਦੇ ਵਿੱਚ। ਮਾਝਾ ਇੱਕ ਵਾਰੀ ਫੇਰ ਅੱਜ ਗੋਲੀਆਂ ਦੀ ਗੂੰਜ ਦੇ ਨਾਲ ਕੰਬਿਆ। ਜੀ। ਇਹ ਗੈਂਗਸਟਰਵਾਦ ਤੇ ਗੱਲਾਂ ਤਾਂ ਸਰਕਾਰਾਂ ਬਹੁਤ ਕਰਦੀਆਂ ਨੇ ਵੀ ਭਾਈ ਜਲਦੀ ਤੋਂ ਜਲਦੀ ਪੰਜਾਬ ਛੱਡ ਜਾਓ, ਨਹੀਂ ਤਾਂ ਗੋਲੀ ਤਿਆਰ ਹੈ, ਫਿਰ ਐਂ ਹੀ ਹੋਊ। ਇਹ ਕਹਿਣ ਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਪਰ ਗੈਂਗਸਟਰਵਾਦ ਵੀ ਹੁਣ ਉਹ ਸੁੰਡੀ ਵਰਗਾ ਹੋ ਗਿਆ ਜਿੱਥੇ ਜਿਹੜਾ ਮਰਜ਼ੀ ਛਿੜਕਾ ਕਰ ਲਓ। ਹੁਣ ਉਹ ਆਦੀ ਹੋ ਗਿਆ ਉਸ ਚੀਜ਼ ਦਾ ਤੇ ਉਸ ਤੇ ਉਹ ਅਸਰ ਨਹੀਂ ਕਰਦਾ। ਪਰ ਉਹ ਤਰੀਕਾ ਵੀ ਇੱਕ ਹੋਣਾ ਚਾਹੀਦਾ। ਚਲੋ ਖੈਰ, ਆਪਾਂ ਸਰਕਾਰ ਨੂੰ ਕੀ ਸਿਖਾ ਸਕਦੇ ਹਾਂ, ਸਰਕਾਰ ਸਿੱਖੀ ਸਿਖਾਈ ਹੁੰਦੀ ਹੈ, ਲੋਕਾਂ ਦੀ ਚੁਣੀ ਹੋਈ ਹੁੰਦੀ ਹੈ। ਇਲੈਕਟਡ ਤੇ ਸਿਲੈਕਟਡ ਦਾ ਰੌਲਾ ਬਣ ਜਾਂਦਾ। ਫਿਰ ਅੱਗੇ ਚੱਲਦੇ ਹਾਂ, ਵਿਧਾਇਕ ਭਰਾਜ ਪਲਾਟ ਦੇ ਰੌਲੇ ਤੇ ਬੋਲੀ ਹੈ ਜੀ। ਹਾਂਜੀ, ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਯਾਦ ਹੋਣਾ ਹੈ ਵਕੀਲਾਂ ਦਾ ਬਹੁਤ ਜ਼ਿਆਦਾ ਰੌਲਾ ਚੱਲ ਰਿਹਾ ਸੰਗਰੂਰ ਦੇ ਵਿੱਚ, ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਘੇਰਿਆ ਗਿਆ ਸੀ ਇੱਕ ਦਿਨ, ਤੁਹਾਨੂੰ ਯਾਦ ਹੋਣਾ ਹੈ। ਤਾਂ ਲੰਮੇ ਸਮੇਂ ਬਾਅਦ ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ ਉਹ ਚੁੱਪ ਤੋੜਦੇ ਨੇ ਤੇ ਉਹਨਾਂ ਨੇ ਕਿਹਾ ਕਿ ਮੇਰਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਫਰੈਂਡਸ ਕਲੋਨੀ ਦੇ ਵਿੱਚ ਰਹਿੰਦੀ ਹਾਂ, ਪਰ ਇੱਥੋਂ ਦੀ ਪੱਕੀ ਵਸਨੀਕ ਨਹੀਂ, ਮੈਂ ਸਿਰਫ ਇੱਥੇ ਕਿਰਾਏ ਤੇ ਰਹਿੰਦੀ ਹਾਂ। ਮਾਮਲਾ ਇਹ ਆ ਕਿ ਫਰੈਂਡਸ ਕਲੋਨੀ ਦੇ 4 ਚੁਫੇਰੇ ਕੰਧ ਹੋਈ ਵੀ ਹੈ ਤੇ ਕਲੋਨੀ ਦੇ ਨਾਲ ਲੱਗਦਾ ਇੱਕ 37 ਗਜ਼ ਦਾ ਪਲਾਟ ਹੈ ਜਿਹੜਾ ਉਹ ਕਿਸੇ ਵਕੀਲ ਸਾਹਿਬ ਨੇ ਖਰੀਦਿਆ, ਕਿਉਂਕਿ ਇਸ ਪਲਾਟ ਨੂੰ ਕੋਈ ਰਸਤਾ ਨਹੀਂ ਸੀ ਲੱਗਦਾ। ਤੇ ਉਹ ਜਿਹੜੀ ਉਸਾਰੀ ਵਾਲੀ ਕੰਧ ਸੀਗੀ ਉਹ ਢਾਹ ਕੇ ਕਲੋਨੀ ਦੀ ਦੀਵਾਰ ਤੋੜ ਕੇ ਇਹਨੂੰ ਰਸਤਾ ਦੇਣ ਦਾ ਯਤਨ ਕੀਤਾ ਗਿਆ। ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਦੀਵਾਰ ਨੂੰ ਦੁਬਾਰਾ ਤੋਂ ਬਣਾ ਦਿੱਤਾ, ਜਦ ਕਿ ਉਦੋਂ ਤੱਕ ਮਾਮਲੇ ਦੇ ਵਿੱਚ ਅਦਾਲਤ ਚੋਂ ਸਟੇਟਸ ਕੋ ਹੋ ਗਿਆ। ਕਲੋਨੀ ਵਾਸੀਆਂ ਵੱਲੋਂ ਉਸਾਰੀ ਗਈ ਦੀਵਾਰ ਨੂੰ ਵਕੀਲਾਂ ਨੇ ਫਿਰ ਤੋਂ ਤੋੜ ਦਿੱਤਾ। ਮਤਲਬ ਉਹ ਕਹਿੰਦੇ ਨੇ ਕਿ ਚਲੋ ਕਲੋਨੀ ਵਾਲਿਆਂ ਨੇ ਤੇ ਸਟੇਟਸ ਕੋ ਦਾ ਉਲੰਘਣ ਕੀਤਾ, ਉਹ ਅਣਜਾਣ ਹੋਣਗੇ, ਵਕੀਲਾਂ ਨੇ ਕੀ ਕੀਤਾ, ਯਾਨੀ ਦੋਨਾਂ ਧਿਰਾਂ ਨੇ ਕਿਤੇ ਨਾ ਕਿਤੇ ਸਟੇਟਸ ਕੋ ਵਾਲਾ ਜਿਹੜਾ ਨਿਯਮ ਹੈ ਤੋੜਿਆ। ਉਹ ਉਹਨਾਂ ਦਾ ਕਹਿਣਾ ਹੈ ਕਿ
ਮੇਰਾ ਨਾਮ ਇਸ ਮਾਮਲੇ ਦੇ ਵਿੱਚ ਧੱਕੇ ਨਾਲ ਜੋੜਿਆ ਜਾ ਰਿਹਾ। ਦੇਖੋ, ਬੀਬੀ ਭਰਾਜ ਦਾ ਇਹ ਕੋਈ ਪਹਿਲਾ ਵਿਵਾਦ ਨਹੀਂ ਹੈ। ਤੁਹਾਨੂੰ ਯਾਦ ਹੋਣਾ ਟਰੱਕ ਯੂਨੀਅਨ ਵਾਲਾ ਵਿਵਾਦ ਕਿੰਨਾ ਜ਼ਿਆਦਾ ਭਖਿਆ ਸੀ, ਬਹੁਤ ਜ਼ਿਆਦਾ ਭਖਿਆ ਸੀ ਕਿ ਇੱਥੋਂ ਤੱਕ ਕਿ ਇੱਕ ਬੰਦੇ ਨੇ ਆਤਮ ਹੱਤਿਆ ਤੱਕ ਦੀ ਕੋਸ਼ਿਸ਼ ਕੀਤੀ ਸੀਗੀ। ਤੋ ਇਦਾਂ ਜੀ ਦੇ ਜਿਹੜੇ ਰੌਲੇ ਪੈਂਦੇ ਆ। ਅੱਛਾ, ਇਹ ਜਿਹੜੀ ਬੀਬੀ ਭਰਾਜ ਆ, ਇਹ ਕੁੜੀ ਬਹੁਤ ਛੋਟੀ ਉਮਰ ਦੇ ਵਿੱਚ, ਤੁਹਾਨੂੰ ਪਤਾ ਹੀ ਆ ਕਿ ਇਹਨੇ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਬੂਥ ਲਾਇਆ ਸੀਗਾ ਤੇ ਉਸ ਤੋਂ ਬਾਅਦ ਇਹ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਰਹੀ। ਅੱਛਾ ਐਕਟਿਵਿਜ਼ਮ ਸੀ ਇਹਦਾ, ਪੜ੍ਹਾਈ ਲਿਖਾਈ ਕੀਤੀ, ਬਹੁਤ ਬੀਬੀ ਕੁੜੀ ਸੀਗੀ। ਪਰ ਸਿਆਸਤ ਦੇ ਵਿੱਚ ਆ ਕੇ ਪਤਾ ਨਹੀਂ ਕਿਉਂ ਵਿਵਾਦ ਘੇਰ ਲੈਂਦੇ ਆ ਚਿਹਰਿਆਂ ਨੂੰ। ਤਾਂ ਬਹਰਹਾਲ ਹੂੰ ਵਕੀਲ ਇਹ ਕਹਿ ਰਹੇ ਨੇ ਕਿ ਬੀਬੀ ਭਰਾਜ ਉਕਤ ਮਾਮਲੇ ਦੇ ਵਿੱਚ ਸਾਰਾ ਕੁਝ ਮਤਲਬ ਕਿ ਆਪ ਕਰ ਰਹੀ ਹੈ ਜਾਂ ਕਰਵਾ ਰਹੀ ਹੈ। ਪਰ ਦੂਜੇ ਪਾਸੇ ਇਹਨਾਂ ਦੀ ਸਫਾਈ ਇਹ ਆਈ ਆ ਕਿ ਅਸੀਂ ਅਜਿਹਾ ਕੁਝ ਨਹੀਂ ਕਰ ਰਹੇ, ਬਸ ਇਹ ਮੇਰਾ ਨਾਮ ਜਿਹੜਾ ਉਹ ਧੱਕੇ ਨਾਲ ਜੋੜਿਆ ਜਾ ਰਿਹਾ। ਹੁਣ ਦੇਖੋ, ਇਹ ਚਲੋ ਕੋਈ ਹੈ ਗਲਤਫਹਿਮੀ ਕਿਸੇ ਕਿਸਮ ਦੀ, ਤੇ ਇਹਦਾ ਹੱਲ ਬੈਠ ਕੇ ਕੱਢ ਦੇਣਾ ਚਾਹੀਦਾ। ਕਿਉਂਕਿ ਸੰਗਰੂਰ ਤੋਂ ਹੀ ਤੁਸੀਂ ਵੇਖੋਗੇ ਅਮਨ ਅਰੋੜਾ ਆ ਜਾਂਦੇ ਨੇ, ਚੀਮਾ ਸਾਹਿਬ ਆ ਜਾਂਦੇ ਨੇ, ਮਾਨ ਜੀ ਸਾਹਿਬ ਨੇ, ਬੀਬੀ ਭਰਾਜ ਆ। ਤਾਂ ਮਤਲਬ ਕਿ ਇਹ ਹੱਲ ਕੱਢਿਆ ਜਾਣਾ ਚਾਹੀਦਾ ਹੈ ਨਾ। ਵਕੀਲ ਵੀ ਤੁਹਾਡੇ ਆ, ਕਿਉਂਕਿ ਖੁਦ ਚੀਮਾ ਸਾਹਿਬ ਵਕੀਲ ਆ, ਬੀਬੀ ਭਰਾਜ ਵੀ ਮੈਨੂੰ ਲੱਗਦਾ ਵਕੀਲ ਆ, ਇਹਨੇ ਵੀ ਵਕਾਲਤ ਕੀਤੀ ਆ। ਤਾਂ ਮਤਲਬ ਕਿ ਇਹਦਾ ਹੱਲ ਨਿਕਲਣਾ ਚਾਹੀਦਾ। ਹੱਲ ਕਿਉਂ ਨਹੀਂ ਨਿਕਲ ਰਿਹਾ, ਇਹ ਵੀ ਇੱਕ ਵੱਡਾ ਮਸਲਾ। ਉਧਰ ਅੱਜ ਇੱਕ ਹੋਰ ਵਿਧਾਇਕਾ ਬੋਲੀ ਹੈ ਜਿਹੜੀ ਸਾਬਕਾ ਵਜ਼ੀਰ ਵੀ ਰਹੀ ਆ, ਉਹ ਕਹਿੰਦੀ ਘੱਟ ਖਾ ਲਵੋ ਪਰ ਸਕੂਨ ਦਾ ਖਾਓ। ਮੇਰੇ ਤੇ ਲਾਹਨਤ ਹੋਊ ਜੇ ਕੋਈ ਬਾਂਹ ਕੱਢ ਕੇ ਕਹਿ ਦੇਵੇ ਮੇਰੇ ਘਰ ਦੇ ਵਿੱਚ ਇਹਨਾਂ ਦੇ ਕੋਲੋਂ ਠਿਆਨੀ ਵੀ ਆਈ ਆ। ਇਹ ਬੀਬੀ ਹੈਗੀ ਆ, ਵਿਧਾਇਕ ਹੈ ਜਿਹੜੀ ਅਨਮੋਲ ਗਗਨ ਮਾਨ। ਅੱਛਾ ਬਿਆਨ ਆ ਉਹਦਾ ਵੀ। ਜੀ ਅਨਮੋਲ ਗਗਨ ਮਾਨ ਆਮ ਤੌਰ ਤੇ ਬਹੁਤ ਜਲਦੀ ਭਾਵੁਕ ਹੋ ਜਾਂਦੇ ਨੇ, ਉਹਨਾਂ ਦੀਆਂ ਗੱਲਾਂ ਏਦਾਂ ਦੀਆਂ ਹੀ ਹੁੰਦੀਆਂ ਨੇ। ਸੋ ਖੈਰ ਚਲੋ, ਉਹਨਾਂ ਨੂੰ ਹੱਕ ਹੈ। ਅੱਗੇ ਚੱਲਦੇ ਹਾਂ, ਅਗਲੀ ਗੱਲ ਕਰੀਏ ਤਾਂ ਉਧਰ ਚੋਣਾਂ ਦੇ ਲਈ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਨੇ ਜੀ। ਹਾਂਜੀ, ਦੇਖੋ ਨਾਮਜ਼ਦਗੀਆਂ ਅੱਜ ਤੋਂ ਸਟਾਰਟ ਹੋ ਗਈਆਂ ਨੇ ਤੇ ਇਹ ਮੈਚ ਕਹਿ ਲਓ ਕਿ ਪੂਰੇ ਫਸੇ ਹੋਣ ਦੀ ਸੰਭਾਵਨਾ। ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰਦੇ ਆਏ ਹਾਂ ਗੁਰਪ੍ਰੀਤ, ਪਰ ਭਾਰਤੀ ਜਨਤਾ ਪਾਰਟੀ ਨੇ ਵੀ ਐਲਾਨ ਕੀਤਾ ਕਿ ਅਸੀਂ ਇਕੱਲੇ ਆਪਦੇ ਦਮ ਤੇ ਲੜਾਂਗੇ। ਦੇਖੋ ਹੁਣ ਕਿੰਨੀ ਕੁ ਫਾਈਟ ਦਿੰਦੇ ਨੇ। ਤੇ ਇੱਧਰ ਜੇ ਆਪਾਂ ਦੂਜੇ ਪੱਖ ਤੋਂ ਦੇਖੀਏ ਤਾਂ ਅਕਾਲੀ, ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਪੂਰਾ ਪੂਰਾ ਉਤਸ਼ਾਹ ਲੈ ਕੇ ਮੈਦਾਨ 'ਚ ਨਿਤਰਨ ਜਾ ਰਹੇ ਨੇ। ਤਿਆਰੀਆਂ ਮੁਕੰਮਲ ਹੈ। ਇੱਕ ਤੁਸੀਂ ਵੇਖਿਆ ਹੋਣਾ ਕਿ ਆਮ ਆਦਮੀ ਪਾਰਟੀ ਦੀ ਸੂਚੀ, ਜਿਹਦੇ 'ਚ ਮਨਜਿੰਦਰ ਸਿੰਘ ਲਾਲਪੁਰਾ ਹੋਰਾਂ ਨੂੰ ਹੀ ਉਮੀਦਵਾਰ ਚੁਣਨ ਦੀ ਜਿਹੜੀ ਉਹ ਸ਼ਕਤੀ ਦਿੱਤੀ ਹੈ ਕਮੇਟੀ ਨੂੰ, ਤਾਂ ਉਸ ਕਮੇਟੀ ਦਾ ਮੈਂਬਰ ਬਣਾਇਆ ਗਿਆ। ਇਹ ਵੀ ਕਮਾਲ ਆ। ਪਰ ਇਹਦੇ ਵਿੱਚ ਨਾ ਇੱਕ ਚੀਜ਼ ਜਿਹੜੀ ਆ, ਮੈਂ ਵੀਕਐਂਡ ਤੇ ਕਿਸੇ ਮੰਤਰੀ ਦੀ ਟੀਮ ਨਾਲ ਮੇਰੀ ਮੁਲਾਕਾਤ ਹੋਈ, ਬੈਠੇ ਸੀਗੇ, ਜੀ ਤਾਂ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ। ਉਹ ਕਹਿੰਦੇ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਜਿੱਥੋਂ ਆਉਂਦੇ ਨੇ ਕਿ ਅਸੀਂ ਫ੍ਰੀ ਐਂਡ ਫੇਅਰ ਮਾਹੌਲ ਦੇਵਾਂਗੇ। ਮਾਹੌਲ ਇਹੋ ਜੀ ਦੇਵਾਂਗੇ ਵੀ ਜਿੰਨੇ ਕਾਗਜ਼ ਭਰਨੇ ਭਰ ਦੇਵੇ, ਜਿੰਨੇ ਇਲੈਕਸ਼ਨ ਲੜਨਾ ਲੜ ਲਵੇ। ਜੇ ਅਸੀਂ ਜੀ ਹਾਰ ਵੀ ਗਏ ਕਿਤੋਂ ਮੰਨ ਲਓ, ਤਾਂ ਅਸੀਂ ਉਸਨੂੰ ਸੀਰੀਅਸਲੀ ਲਵਾਂਗੇ ਕਿ ਯਾਰ ਸਾਡੀ ਇੱਥੇ ਕਮਜ਼ੋਰੀ ਆ। ਤਾਂ ਉਹ ਵੀ ਜੀ ਤੁਸੀਂ ਦੇਖੋ ਕਿ ਹੈਗੇ ਨੇ ਇਹਨਾਂ ਦੇ ਵਿੱਚੋਂ ਵੀ ਬੰਦੇ। ਪਰ ਸਭ ਤੋਂ ਵੱਡਾ ਮਸਲਾ ਹੁਣ ਇਹੋ ਆ ਕਿ ਇਲੈਕਸ਼ਨ ਕੰਡਕਟ ਕਿਸ ਤਰੀਕੇ ਨਾਲ ਕਰਾਇਆ ਜਾਂਦਾ ਹੈ। ਕਿ ਜੀ ਵਾਕਿਆ ਬਿਲਕੁਲ ਸਹੀ ਢੰਗ ਦੇ ਨਾਲ, ਨਿਰਪੱਖ ਢੰਗ ਦੇ ਨਾਲ ਇਲੈਕਸ਼ਨ ਹੋਏਗਾ। ਜੇ ਹੋਏਗਾ ਤਾਂ ਫਿਰ ਪਤਾ ਲੱਗੂਗਾ ਕਿ ਕੌਣ ਕਿੰਨੇ ਪਾਣੀ 'ਚ ਹੈ। ਜੀ ਵੇਖਦੇ ਹਾਂ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ।